24 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਮੂਲ ਵਾਸੀਆਂ ਦੇ ਇੱਕ ਵੱਡੇ ਫਿਰਕੇ ਵੱਲੋਂ ਚੋਣਾਂ ਦੀ ਪ੍ਰਕਿਰਿਆ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ। ਜਗਮੀਤ ਸਿੰਘ ਨੇ ਮਾਰਿਆ ਵਿਵਾਦਗ੍ਰਸਤ ਬਿੱਲ 21 ਦੇ ਮੁੱਦੇ ਤੇ ਫਲਿੱਪ ਫਲॉप। NDP ਦੇ ਦਸਤਾਰਧਾਰੀ ਸਿੱਖ ਉਮੀਦਵਾਰ ਦੇ ਚੋਣ ਸਾਈਨਾਂ ਉੱਪਰ ਨਸਲੀ ਲਾਰੇ ਲਿਖੇ ਗਏ। ਹੁਣ ਖਬਰਾਂ ਦਾ ਵਿਸਥਾਰ। ਮੂਲ ਵਾਸੀਆਂ ਦੇ ਇੱਕ ਵੱਡੇ ਫਿਰਕੇ ਨੇ ਤੈਅ ਕੀਤਾ ਕਿ ਇਸ ਵਾਰ ਚੋਣ ਪ੍ਰਕਿਰਿਆ ਵਿੱਚ ਬਿਲਕੁਲ ਵੀ ਹਿੱਸਾ ਨਾ ਲਿਆ ਜਾਵੇ। ਹਾਊਡੇਨੋਸਾਉਨੀ ਦਾ ਕਹਿਣਾ ਹੈ ਕਿ ਉਹਨਾਂ ਦਾ ਕੈਨੇਡਾ ਦੇ ਚੋਣ ਪ੍ਰਕਿਰਿਆ ਦੇ ਸਿਸਟਮ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ। ਉਹਨਾਂ ਦਾ ਮੰਨਣਾ ਹੈ ਕਿ ਸਾਰਾ ਦਾ ਸਾਰਾ ਸਿਸਟਮ ਬਸਤੀਵਾਦ ਦੀ ਸੋਚ ਅਧੀਨ ਸਥਾਪਿਤ ਕੀਤਾ ਗਿਆ ਹੈ ਅਤੇ ਉਹਨਾਂ ਦਾ ਇਸ ਪ੍ਰਬੰਧ 'ਤੇ ਉੱਕਾ ਵਿਸ਼ਵਾਸ ਨਹੀਂ ਹੈ ਅਤੇ ਇਸ ਪ੍ਰਬੰਧ ਤੋਂ ਨੂੰ ਨਕਾਰਦੇ ਨੇ। ਇਸ ਤੋਂ ਪਹਿਲਾਂ ਵੀ ਪਿਛਲੀ ਵਾਰ 2015 ਵਿੱਚ ਹੋਈ ਚੋਣ ਦੇ ਵਿੱਚ ਉਹਨਾਂ ਵੱਲੋਂ ਚੋਣ ਪ੍ਰਕਿਰਿਆ ਵਿੱਚ ਬਹੁਤ ਘੱਟ ਹਿੱਸਾ ਲਿਆ ਗਿਆ ਸੀ ਅਤੇ ਸਿਰਫ 1851 ਵੋਟਾਂ ਪਈਆਂ ਸਨ। ਹਾਊਡੇਨੋਸਾਉਨੀ ਮੂਲ ਵਾਸੀਆਂ ਦਾ ਉਹ ਫਿਰਕਾ ਹੈ ਜਿਹੜਾ 6 ਇਲਾਕਿਆਂ ਵਿੱਚ ਵਸਦਾ ਹੈ। ਇਹਨਾਂ ਇਲਾਕਿਆਂ ਵਿੱਚ ਸਿਰਫ 6% ਵੋਟਾਂ ਪਈਆਂ ਸਨ। ਬਾਵਜੂਦ ਇਸ ਦੇ ਪਿਛਲੀ ਵਾਰ ਜਸਟਿਨ ਟਰੂਡੋ ਦੇ ਹੱਕ ਵਿੱਚ ਕਈ ਮੂਲ ਵਾਸੀ ਨਿਤਰੇ ਸਨ ਅਤੇ ਉਹਨਾਂ ਨੂੰ ਟਰੂਡੋ ਤੋਂ ਬੜੀਆਂ ਉਮੀਦਾਂ ਸਨ, ਪਰੰਤੂ ਪਿਛਲੇ 4 ਸਾਲਾਂ ਦੌਰਾਨ ਟਰੂਡੋ ਨੇ ਉਹਨਾਂ ਦੀ ਕਈ ਉਮੀਦਾਂ ਤੋੜ ਦਿੱਤੀਆਂ ਨੇ, ਜਿਸ ਕਾਰਨ ਉਹਨਾਂ ਵਿੱਚ ਕਾਫੀ ਨਿਰਾਸ਼ਤਾ ਵੇਖੀ ਜਾ ਰਹੀ ਹੈ ਅਤੇ ਹਾਊਡੇਨੋਸਾਉਨੀ ਭਾਈਚਾਰੇ ਵੱਲੋਂ ਕੀਤਾ ਗਿਆ ਇਹ ਐਲਾਨ ਟਰੂਡੋ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਸਕਦਾ ਹੈ। ਵਿਰੋਧੀ ਧਿਰ NDP ਦੇ ਨੇਤਾ ਜਗਮੀਤ ਸਿੰਘ ਨੇ ਬਿੱਲ 21 ਤੇ ਫਲਿੱਪ ਫਲॉप ਮਾਰਿਆ ਹੈ। ਚੇਤੇ ਕੁਬੈਕ ਦੀ ਸਰਕਾਰ ਨੇ ਇਹ ਬਿੱਲ ਲਿਆਂਦਾ ਹੈ ਜਿਸ ਦੇ ਤਹਿਤ ਸਰਕਾਰੀ ਕੰਮਾਂ 'ਤੇ ਲੋਕਾਂ ਨੂੰ ਧਾਰਮਿਕ ਚਿੰਨ੍ਹ ਪਾਉਣ ਦੀ ਆਗਿਆ ਨਹੀਂ ਹੋਵੇਗੀ। ਇਸ ਨਾਲ ਦਸਤਾਰਧਾਰੀ ਸਿੱਖ ਪ੍ਰਭਾਵਿਤ ਹੋਣਗੇ। ਪਹਿਲਾਂ ਜਗਮੀਤ ਸਿੰਘ ਤੇ ਉਹਨਾਂ ਦੀ ਪਾਰਟੀ ਲਗਾਤਾਰ ਇਸ ਮੁੱਦੇ 'ਤੇ ਗਰਮ ਬਿਆਨ ਦਿੰਦੀ ਰਹੀ ਹੈ, ਪਰੰਤੂ ਹੁਣ ਜਗਮੀਤ ਸਿੰਘ ਨੇ ਕਿਹਾ ਕਿ ਉਹ ਇਸ ਨੂੰ ਕਾਨੂੰਨੀ ਚੁਣੌਤੀ ਨਹੀਂ ਦੇਣਾ ਚਾਹੁੰਦੇ। ਉਹਨਾਂ ਦਾ ਕਹਿਣਾ ਕਿ ਜੇਕਰ ਅਸੀਂ ਸੱਤਾ ਵਿੱਚ ਆਏ ਤਾਂ ਅਸੀਂ ਕਿਸੇ ਕਿਸਮ ਦੀ ਕਾਨੂੰਨੀ ਚਾਰਾਗੋਈ ਨਹੀਂ ਕਰਾਂਗੇ, ਉਲਟਾ ਅਸੀਂ ਚਾਹਾਂਗੇ ਕਿ ਸੰਵਾਦ ਰਾਹੀਂ ਇਹ ਮਸਲਾ ਹੱਲ ਕੀਤਾ ਜਾਵੇ। ਇਸ ਤੋਂ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਹੈ। ਹੁਣ ਤੱਕ ਉਹਨਾਂ ਦੇ ਸਮਰਥਕ ਖੁੱਲ੍ਹਾ ਤੌਰ 'ਤੇ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨਿਖੇਧੀ ਕਰਦੀ ਆਏ ਨੇ। ਉਹਨਾਂ ਦਾ ਕਹਿਣਾ ਸੀ ਕਿ ਟਰੂਡੋ ਇਸ ਮਾਮਲੇ 'ਚ ਬਿਲਕੁਲ ਚੁੱਪ ਰਹੇ ਨੇ, ਜਦੋਂ ਕਿ ਜਗਮੀਤ ਸਿੰਘ ਦਾ ਇਹ ਕਹਿਣਾ ਹੁੰਦਾ ਸੀ ਕਿ ਬਿੱਲ 21 ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਨੇ। ਪਰੰਤੂ ਉਹਨਾਂ ਨੇ ਕੁਬੈਕ ਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ 'ਚ ਚਾਰਾਗੋਈ ਨਹੀਂ ਕਰਨਗੇ, ਜਿਸ ਤੋਂ ਲੈ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਵਿੱਚ ਵੀ ਭਾਰੀ ਨਿਰਾਸ਼ਤਾ ਹੈ। ਉਹਨਾਂ ਦਾ ਕਹਿਣਾ ਕਿ ਜਗਮੀਤ ਸਿੰਘ ਆਪਣੇ ਬਿਆਨਾਂ ਤੋਂ ਮੁੱਕਰ ਗਏ ਨੇ। ਉਹਨਾਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਹੁਣ ਕੁਬੈਕ ਵਿੱਚੋਂ ਵੱਧ ਤੋਂ ਵੱਧ ਵੋਟਰ ਹਾਸਲ ਕਰਨਾ ਚਾਹੁੰਦੇ ਨੇ, ਜਿਸ ਕਾਰਨ ਉਹਨਾਂ ਨੇ ਆਪਣੀ ਰਾਏ ਬਦਲੀ ਹੈ। NDP ਦੇ ਕੈਲਗਰੀ ਤੋਂ ਇੱਕ ਦਸਤਾਰਧਾਰੀ ਸਿੱਖ ਉਮੀਦਵਾਰ ਦੇ ਚੋਣ ਸਾਈਨਾਂ ਉੱਪਰ ਨਸਲੀ ਨਾਅਰੇ ਲਿਖੇ ਗਏ ਨੇ। ਗੁਰਿੰਦਰ ਸਿੰਘ ਕੈਲਗਰੀ ਇਲਾਕੇ ਤੋਂ NDP ਦੇ ਉਮੀਦਵਾਰ ਨੇ। ਉਹ ਦਸਤਾਰਧਾਰੀ ਸਿੱਖ ਨੇ। ਉਹਨਾਂ ਦੇ ਚੋਣ ਸਾਈਨਾਂ ਉੱਪਰ ਨਸਲੀ ਨਾਅਰੇ ਲਿਖੇ ਗਏ ਨੇ। ਇੱਥੋਂ ਤੱਕ ਕਿ ਭੱਦੀ ਸ਼ਬਦਾਵਲੀ ਵਰਤੀ ਗਈ ਹੈ ਅਤੇ MF ਸ਼ਬਦ ਵੀ ਇਸਤੇਮਾਲ ਕੀਤਾ ਗਿਆ ਹੈ। ਗੁਰਿੰਦਰ ਸਿੰਘ ਦਾ ਕਹਿਣਾ ਕਿ ਉਹਨਾਂ ਨੂੰ ਇਹ ਸਾਈਨ ਹਟਾਉਣੇ ਪੈ ਰਹੇ ਨੇ। ਜ਼ਿਕਰਯੋਗ ਹੈ ਕਿ ਇਸ ਸਮੇਂ ਕੈਨੇਡਾ ਭਰ ਵਿੱਚ ਨਸਲਵਾਦ ਵੱਧਦਾ ਜਾ ਰਿਹਾ ਹੈ ਅਤੇ ਖਾਸ ਤੌਰ 'ਤੇ ਘੱਟ ਗਿਣਤੀ ਫਿਰਕਿਆਂ ਨਾਲ ਜੁੜੇ ਉਮੀਦਵਾਰਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਹੜਾ ਚਿੰਤਾ ਦਾ ਵਿਸ਼ਾ ਹੈ। ਕੈਨੇਡੀਅਨ ਲੋਕਾਂ ਦਾ ਵਿਗਿਆਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਇਪਸੋਸ ਏਜੰਸੀ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ 44% ਲੋਕਾਂ ਦਾ ਵਿਗਿਆਨ ਵਿੱਚ ਵਿਸ਼ਵਾਸ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਆਪਣੇ ਵਿਸ਼ਵਾਸ ਵਿਗਿਆਨ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਉਹਨਾਂ ਦਾ ਵਿਗਿਆਨ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਇੱਥੋਂ ਤੱਕ ਕਿ ਵਾਤਾਵਰਣ ਵਿੱਚ ਆ ਰਹੇ ਨਿਘਾਰ ਨੂੰ ਮੰਨਣ ਤੋਂ ਵੀ ਅਨੇਕਾਂ ਕੈਨੇਡੀਅਨ ਇਨਕਾਰੀ ਨੇ। ਅਜਿਹੇ ਲੋਕਾਂ ਦੀ ਸੰਖਿਆ ਇਸ ਸਮੇਂ 32% ਦੱਸੀ ਜਾ ਰਹੀ ਹੈ। ਪਿਛਲੇ ਸਮੇਂ ਵਿੱਚ ਇਹਨਾਂ ਲੋਕਾਂ ਦੀ ਸੰਖਿਆ ਸਿਰਫ 25% ਸੀ, ਭਾਵ ਇਹ ਸੰਖਿਆ ਹੁਣ ਵਧੀ ਹੈ। ਕੈਨੇਡਾ ਵਿੱਚ ਵੀ ਅਮਰੀਕਾ ਵਾਂਗ ਅਨੇਕਾਂ ਸਿਆਸਤਦਾਨ ਨੇ ਜਿਹੜੇ ਵਾਤਾਵਰਣ ਦੇ ਨਿਘਾਰ ਤੋਂ ਇਨਕਾਰ ਕਰਦੇ ਨੇ ਅਤੇ ਲੋਕਾਂ ਨੂੰ ਵਿਗਿਆਨਕ ਸੋਚ ਤੋਂ ਦੂਰ ਰੱਖਣ ਲਈ ਪ੍ਰੇਰਦੇ ਨੇ ਅਤੇ ਮੰਨਿਆ ਜਾਂਦਾ ਹੈ ਕਿ ਇਸ ਕਿਸਮ ਦੇ ਲੋਕਾਂ ਤੋਂ ਟੋਰੀਆਂ ਨੂੰ ਵਾਧੂ ਫਾਇਦਾ ਹੋ ਸਕਦਾ ਹੈ। ਟੋਰੀ ਪਾਰਟੀ ਦੇ ਸੱਜੇ ਪੱਖੀ PPC ਪਾਰਟੀ ਰਿਪਬਲਿਕਨ ਪਾਰਟੀ ਨਾਲੋਂ ਘੱਟ ਨਹੀਂ ਅਤੇ ਉਹਨਾਂ ਵਿੱਚ ਵੀ ਅਜਿਹੇ ਲੋਕ ਕਾਫੀ ਵੱਡੀ ਗਿਣਤੀ ਵਿੱਚ ਨੇ ਜਿਹੜੇ ਵਿਗਿਆਨ ਦੀ ਹੋਂਦ ਤੋਂ ਇਨਕਾਰ ਕਰਦੇ ਨੇ। BC ਵਿੱਚ ਵੱਖ-ਵੱਖ ਮਿਊਨਿਸਪੈਲਿਟੀਆਂ ਦਾ ਸਾਲਾਨਾ ਇਕੱਠ ਹੋ ਰਿਹਾ ਹੈ। ਵੈਂਕੂਵਰ ਵਿਖੇ ਯੂਨੀਅਨ ਆਫ BC ਮਿਊਨਿਸਪੈਲਿਟੀਜ਼ ਦਾ ਸਾਲਾਨਾ ਇਕੱਠ ਸ਼ੁਰੂ ਹੈ ਅਤੇ ਇਸ ਵਿੱਚ ਵੱਖ-ਵੱਖ ਮੇਅਰ ਸ਼ਿਰਕਤ ਕਰ ਰਹੇ ਨੇ ਅਤੇ BC ਦੀ NDP ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਵੀ ਸ਼ਾਮਲ ਹੋ ਰਹੇ ਨੇ। ਇਸ ਮੌਕੇ 'ਤੇ ਵੱਖ-ਵੱਖ ਮੇਅਰਾਂ ਨੇ BC ਦੀ NDP ਸਰਕਾਰ 'ਤੇ ਤਿੱਖੇ ਹਮਲੇ ਕੀਤੇ ਨੇ। ਉਹਨਾਂ ਦਾ ਕਹਿਣਾ ਕਿ ਸਰਕਾਰ ਓਪੀਆਈਡ ਸੰਕਟ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਫੇਲ ਹੋਈ ਹੈ। ਉਹਨਾਂ ਦਾ ਕਹਿਣਾ ਕਿ BC ਵਿੱਚ ਜਿਸ ਤਰੀਕੇ ਨਾਲ ਨਸ਼ਾਖੋਰੀ ਵੱਧ ਰਹੀ ਹੈ ਅਤੇ ਇਸ ਕਾਰਨ ਮੌਤਾਂ ਹੋ ਰਹੀਆਂ ਨੇ, BC ਦੀ NDP ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਫੇਲ ਹੋਈ ਹੈ। ਖਾਸ ਤੌਰ 'ਤੇ ਨਨਾਇਮੋ ਇਲਾਕੇ ਤੋਂ ਮੇਅਰ ਅਤੇ NDP ਪਾਰਟੀ ਦੇ ਸਾਬਕਾ MLA ਲਿਨੋਡ ਕ੍ਰਾਗ ਨੇ ਇਸ ਮਾਮਲੇ ਵਿੱਚ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਉਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਇਸ ਮਾਮਲੇ ਵਿੱਚ
ਤੁਰੰਤ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਇਸ ਪੂਰੇ ਮਾਮਲੇ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਹੋਰ ਮੌਤਾਂ ਰੋਕੀਆਂ ਜਾ ਸਕਣ। ਪੰਜਾਬੀ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਦੇ ਬਹੁ ਗਿਣਤੀ ਲੋਕ ਨਹੀਂ ਚਾਹੁੰਦੇ ਕਿ RCMP ਦਾ ਭੋਗ ਪਾਇਆ ਜਾਵੇ। ਸਰੀ ਦੇ ਮੇਅਰ ਡਗ ਮਕੱਲਮ ਨੇ ਪਿਛਲੀ ਮਿਊਨਿਸਪਲ ਚੋਣ ਸਮੇਂ ਐਲਾਨ ਕੀਤਾ ਸੀ ਕਿ ਜੇਕਰ ਉਹਨਾਂ ਨੂੰ ਸਿਟੀ ਆਫ ਸਰੀ ਚਲਾਉਣ ਦਾ ਮੌਕਾ ਮਿਲਿਆ ਤਾਂ RCMP ਦਾ ਭੋਗ ਪਾ ਕੇ ਸਥਾਨਕ ਪੁਲਿਸ ਫੋਰਸ ਖੜੀ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਸੀ ਕਿ ਵਕਤ ਆ ਚੁੱਕਿਆ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੋਂ ਨਿਜਾਤ ਪਾਈ ਜਾਵੇ ਅਤੇ ਸਰੀ ਲਈ ਇੱਕ ਵੱਖਰਾ ਪੁਲਿਸ ਦਸਤਾ ਕਾਇਮ ਕੀਤਾ ਜਾਵੇ। ਡਗ ਮਕੱਲਮ ਦਾ ਇਹ ਵਿਸ਼ਵਾਸ ਰਿਹਾ ਹੈ ਕਿ ਹੋਰਨਾਂ ਮਿਊਨਿਸਪੈਲਿਟੀਆਂ ਵਿੱਚ ਸਥਾਨਕ ਪੁਲਿਸ ਵਧੇਰੇ ਚੁਸਤੀ ਨਾਲ ਕੰਮ ਕਰਦੀ ਹੈ ਅਤੇ ਲਗਨ ਨਾਲ ਕੰਮ ਕਰਨ ਕਰਕੇ ਜ਼ਰੂਰੀ ਹੈ ਕਿ RCMP ਨੂੰ ਚੱਲਾ ਕੀਤਾ ਜਾਵੇ ਅਤੇ ਸਥਾਨਕ ਪੁਲਿਸ ਫੋਰਸ ਖੜੀ ਕੀਤੀ ਜਾਵੇ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਈਆਂ ਸਨ। ਪਰੰਤੂ ਇੱਕ ਨਵੇਂ ਸਰਵੇਖਣ ਅਨੁਸਾਰ 64% ਲੋਕ ਨਹੀਂ ਚਾਹੁੰਦੇ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਤੋਂ ਨਿਜਾਤ ਪਾਈ ਜਾਵੇ। ਉਹਨਾਂ ਦਾ ਕਹਿਣਾ ਕਿ ਇਸ ਪੁਲਿਸ ਨੂੰ ਇਸੇ ਤਰ੍ਹਾਂ ਰੱਖਿਆ ਜਾਵੇ ਅਤੇ ਨਵੇਂ ਦਸਤੇ ਦੀ ਕੋਈ ਲੋੜ ਨਹੀਂ ਹੈ ਅਤੇ ਇਸੇ ਸਰਵੇਖਣ ਅਨੁਸਾਰ ਡਗ ਮਕੱਲਮ ਦੀ ਪ੍ਰਸਿੱਧੀ ਦਾ ਗ੍ਰਾਫ ਡਿੱਗ ਕੇ 32% ਰਹਿ ਗਿਆ ਹੈ। ਵੈਨਕੂਵਰ ਡਾਊਨਟਾਊਨ ਈਸਟ ਸਾਈਡ ਇਲਾਕੇ ਵਿੱਚ 3 ਥਾਵਾਂ 'ਤੇ ਗੋਲੀਆਂ ਚੱਲੀਆਂ ਨੇ ਜਿਸ ਨਾਲ 4 ਵਿਅਕਤੀ ਜ਼ਖਮੀ ਹੋਏ ਨੇ। ਪਹਿਲੀ ਘਟਨਾ ਐਤਵਾਰ ਨੂੰ ਵਾਪਰੀ ਸੀ ਜਿਸ ਵਿੱਚ 50 ਸਾਲਾ ਵਿਅਕਤੀ ਜ਼ਖਮੀ ਹੋਇਆ ਸੀ ਜਿਹੜਾ ਸਰੀ ਦਾ ਵਸਨੀਕ ਹੈ ਅਤੇ ਦੂਜੀ ਥਾਂ 'ਤੇ ਗੋਲੀਆਂ ਚੱਲਣ ਨਾਲ 2 ਵਿਅਕਤੀ ਜ਼ਖਮੀ ਹੋਏ ਨੇ। ਇੱਕ ਵਿਅਕਤੀ ਲੈਂਗਰੀ ਦਾ ਰਹਿਣ ਵਾਲਾ ਹੈ ਜਦੋਂ ਕਿ ਦੂਜਾ ਸਰੀ ਦਾ ਵਸਨੀਕ ਹੈ। ਇੱਕ ਦੀ ਉਮਰ 28 ਸਾਲ ਅਤੇ ਦੂਜੇ ਦੀ 25 ਸਾਲ ਹੈ ਅਤੇ ਸੋਮਵਾਰ ਨੂੰ ਤੀਜੀ ਥਾਂ 'ਤੇ ਗੋਲੀ ਚੱਲੀ ਹੈ ਜਿਸ ਨਾਲ ਇੱਕ 50 ਸਾਲਾ ਵਿਅਕਤੀ ਜ਼ਖਮੀ ਹੋਇਆ ਹੈ। ਇਹਨਾਂ ਮਾਮਲਿਆਂ ਨੂੰ ਪੁਲਿਸ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪੁਲਿਸ ਨੇ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਹੈ। ਵੈਨਕੂਵਰ ਸਕੂਲ ਬੋਰਡ ਨੇ ਫੈਸਲਾ ਲਿਆ ਹੈ ਕਿ ਸਟੂਡੈਂਟਾਂ ਨੂੰ ਕਲਾਸਾਂ ਛੱਡ ਕੇ ਕਲਾਈਮੇਟ ਸਟ੍ਰਾਈਕ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇ। ਦੁਨੀਆ ਭਰ ਵਿੱਚ ਨੌਜਵਾਨ ਖਾਸ ਤੌਰ 'ਤੇ ਸਕੂਲੀ ਵਿਦਿਆਰਥੀ ਵਾਤਾਵਰਣ ਵਿੱਚ ਹੋ ਰਹੇ ਨਿਘਾਰ ਦੇ ਮੁੱਦੇ ਨੂੰ ਲੈ ਕੇ ਫਿਕਰਮੰਦ ਨੇ ਅਤੇ ਥਾਂ-ਥਾਂ 'ਤੇ ਰੈਲੀਆਂ ਕੱਢਦੇ ਨੇ ਅਤੇ ਸਟ੍ਰਾਈਕਾਂ ਕਰਦੇ ਨੇ। ਉਸੇ ਕੜੀ ਦੇ ਵਿੱਚ ਵੈਨਕੂਵਰ ਦੇ ਸਕੂਲਾਂ ਵਿੱਚ ਵੀ ਸਟੂਡੈਂਟ ਕਲਾਸਾਂ ਛੱਡ ਕੇ ਕਲਾਈਮੇਟ ਸਟ੍ਰਾਈਕ ਕਰਨ ਜਾ ਰਹੇ ਨੇ ਅਤੇ ਵੈਨਕੂਵਰ ਸਕੂਲ ਬੋਰਡ ਨੇ ਮਤਾ ਪਾਸ ਕੀਤਾ ਹੈ ਕਿ ਅਜਿਹੀ ਸੂਰਤ ਵਿੱਚ ਬੱਚਿਆਂ ਨੂੰ ਇਸ ਗੱਲ ਦੀ ਖੁੱਲ੍ਹ ਦਿੱਤੀ ਜਾਵੇ ਕਿ ਕਲਾਸਾਂ ਛੱਡ ਕੇ ਅਜਿਹੀ ਸਟ੍ਰਾਈਕ ਵਿੱਚ ਸ਼ਾਮਲ ਹੋ ਸਕਣ ਤਾਂ ਜੋ ਸਰਕਾਰ ਉੱਪਰ ਵਾਤਾਵਰਣ ਦੀ ਬਿਹਤਰੀ ਲਈ ਢੁਕਵੇਂ ਕਦਮ ਚੁੱਕਣ ਵਾਸਤੇ ਦਬਾਅ ਪਾਇਆ ਜਾ ਸਕੇ। ਕੈਲਗਰੀ ਵਿੱਚ ਇੱਕ ਬਾਪ ਨੂੰ ਉਸਦੇ ਮੁੰਡੇ ਦੀ ਹੱਤਿਆ ਦੇ ਮਾਮਲੇ ਵਿੱਚ ਚਾਰਜ ਕਰ ਲਿਆ ਗਿਆ ਹੈ। ਐਂਥਨੀ ਕਾਰਲ ਕਰੁਕਸ ਦੇ ਦੋਸ਼ ਲੱਗਦੇ ਨੇ ਕਿ ਉਸਨੇ ਆਪਣੇ 3 ਮਹੀਨਿਆਂ ਦੇ ਬੱਚੇ ਦੀ ਜਾਨ ਲੈ ਲਈ ਸੀ। ਇਹ ਘਟਨਾ ਅਪ੍ਰੈਲ 2018 ਵਿੱਚ ਵਾਪਰੀ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹਨਾਂ ਦੇ ਘਰ ਵਿੱਚ ਕੋਈ ਘਟਨਾ ਹੋਈ ਹੈ ਅਤੇ ਬੱਚੇ ਨੂੰ ਬੇਹੱਦ ਗੰਭੀਰ ਹਾਲਤ ਵਿੱਚ ਪਾਇਆ ਗਿਆ ਸੀ। 3 ਮਹੀਨਿਆਂ ਦੇ ਉਸ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਪਹੁੰਚ ਕੇ ਉਸਨੇ ਦਮ ਤੋੜ ਦਿੱਤਾ ਸੀ। ਇਸ ਪੂਰੇ ਮਾਮਲੇ ਦੀ ਪੜਤਾਲ ਤੋਂ ਪਿੱਛੋਂ ਹੁਣ ਐਂਥਨੀ ਨੂੰ ਸੈਕੰਡ ਡਿਗਰੀ ਕਤਲ ਦੇ ਮਾਮਲੇ ਵਿੱਚ ਚਾਰਜ ਕਰ ਲਿਆ ਗਿਆ ਹੈ। ਕੈਲਗਰੀ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ SUV ਨਾਲ ਭਿੜ ਗਿਆ ਸੀ। ਸਿੱਟੇ ਵਜੋਂ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਇਸ ਘਟਨਾ ਦੇ ਸੰਬੰਧ ਵਿੱਚ ਇੱਕ ਮਰਦ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਸੀ। ਜੂਏ ਦੀ ਆਦੀ ਇੱਕ ਔਰਤ ਨੂੰ ਕੈਲਗਰੀ ਇਲਾਕੇ ਵਿੱਚ 3.5 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਕੌਲਿਨ ਤੁੱਗਾ ਇੱਕ ਕੰਪਨੀ ਵਿੱਚ ਅਕਾਊਂਟੈਂਟ ਦਾ ਕੰਮ ਕਰਦੀ ਸੀ ਅਤੇ ਉਸਨੂੰ ਜੂਏ ਦੀ ਆਦਤ ਸੀ ਅਤੇ ਇਸ ਆਦਤ ਦੀ ਖਾਤਰ ਉਸਨੇ ਆਪਣੀ ਕੰਪਨੀ ਨੂੰ ਰਗੜਾ ਲਾਇਆ ਸੀ ਅਤੇ ਕੰਪਨੀ ਦੇ ਪੈਸਿਆਂ ਦਾ ਗਬਨ ਕੀਤਾ ਸੀ। ਉਸਨੇ ਕੰਪਨੀ ਦੇ $1.2 ਮਿਲੀਅਨ ਦਾ ਨੁਕਸਾਨ ਕੀਤਾ ਸੀ। ਇਸ ਮਾਮਲੇ ਦੀ ਜਾਂਚ ਤੋਂ ਪਿੱਛੋਂ ਉਸ ਨੂੰ ਦੋਸ਼ੀ ਪਾਇਆ ਗਿਆ ਹੈ। ਉਸਨੇ ਆਪਣਾ ਗੁਨਾਹ ਸਵੀਕਾਰ ਕਰ ਲਿਆ ਸੀ ਅਤੇ ਹੁਣ ਉਸ ਨੂੰ 3.5 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਟੋਰਾਂਟੋ ਦੇ ਸਕਾਰਬਰੋ ਇਲਾਕੇ ਵਿੱਚ ਹੋਈ ਹੱਤਿਆ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕਰ ਲਿਆ ਗਿਆ ਹੈ। ਪਿਛਲੇ ਹਫ਼ਤੇ ਸਕਾਰਬਰੋ ਇਲਾਕੇ ਵਿੱਚ ਪਾਰਕਿੰਗ ਲਾਟ 'ਚ ਗੋਲੀ ਚੱਲੀ ਸੀ ਜਿਸ ਨਾਲ ਇੱਕ ਮਰਦ ਦੀ ਮੌਤ ਹੋਈ ਸੀ ਅਤੇ ਇੱਕ ਵਿਅਕਤੀ ਜ਼ਖਮੀ ਹੋਇਆ ਸੀ। ਮਰਨ ਵਾਲਾ ਚਾਰਨਕਮ ਚੰਦਰਾ ਕਾਂਥਮ ਸੀ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਸੈਕੰਡ ਡਿਗਰੀ ਕਤਲ ਦੇ ਦੋਸ਼ ਤਹਿਤ ਚਾਰਜ ਕਰ ਲਿਆ ਗਿਆ ਹੈ। ਤੇ ਅੰਤ ਵਿੱਚ ਤਬਸਰਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਪੰਜਾਬੀ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ ਆ ਰਹੇ ਨੇ। ਪਿੱਛੇ ਜੇ ਉੱਠੇ ਵਾਦ-ਵਿਵਾਦ ਤੋਂ ਪਿੱਛੋਂ ਇਹ ਪਹਿਲਾ ਮੌਕਾ ਹੈ ਜਦੋਂ ਉਹ ਦੇਸੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਇਲਾਕੇ ਵਿੱਚ ਆ ਰਹੇ ਨੇ। ਚੇਤੇ ਰਹੇ ਜਸਟਿਨ ਟਰੂਡੋ ਦੇ 2001 ਵਿੱਚ ਭੂਰੀ ਨਸਲ ਦੇ ਲੋਕਾਂ ਦਾ ਮਖੌਲ ਉਡਾਉਣ ਦੇ ਦੋਸ਼ ਲੱਗੇ ਸਨ। ਉਸ ਸਮੇਂ ਇੱਕ ਪਾਰਟੀ ਵਿੱਚ ਸ਼ਿਰਕਤ ਕਰ ਰਹੇ ਸਨ ਅਤੇ ਉਹਨਾਂ ਨੇ ਆਪਣੇ ਚਿਹਰੇ 'ਤੇ ਭੂਰਾ ਰੰਗ ਮੱਲਿਆ ਹੋਇਆ ਸੀ। ਇਹ ਤਸਵੀਰ ਪਿੱਛੇ ਜੇ ਕੱਢੀ ਗਈ ਜਿਸ ਨੂੰ ਲੈ ਕੇ ਟਰੂਡੋ ਦੀ ਅਨੇਕਾਂ ਹਲਕਿਆਂ ਵਿੱਚ ਆਲੋਚਨਾ ਵੀ ਹੋਈ ਸੀ ਅਤੇ ਲੋਕਾਂ ਨੇ ਕਿਹਾ ਸੀ ਕਿ ਉਹ ਨਸਲਵਾਦੀ ਨੇ, ਜਦੋਂ ਕਿ ਦੇਸੀ ਭਾਈਚਾਰੇ ਨਾਲ ਜੁੜੇ ਨਸਲਵਾਦ ਵਿਰੋਧੀ ਕਾਰਕੁਨਾਂ ਨੇ ਵੱਡੀ ਗਿਣਤੀ ਵਿੱਚ ਇਹ ਕਿਹਾ ਕਿ ਜਸਟਿਨ ਟਰੂਡੋ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਉਹਨਾਂ ਨੇ ਕੋਈ ਐਡੀ ਵੱਡੀ ਬੱਜਰ ਗਲਤੀ ਨਹੀਂ ਸੀ ਕੀਤੀ। ਉਸ ਦੇ ਉਲਟ ਅਨੇਕਾਂ ਸੱਜੇ ਪੱਖੀ ਪਾਰਟੀਆਂ ਨੇ ਜਿਹੜੀਆਂ ਸਿੱਧੇ ਤੌਰ 'ਤੇ ਗੋਰੇ ਨਸਲਵਾਦੀਆਂ ਨਾਲ ਸੰਬੰਧ ਰੱਖਦੀਆਂ ਨੇ
ਅਤੇ ਉਹਨਾਂ ਦੇ ਮਗਰ ਪੈਣ ਦੀ ਥਾਂ ਟਰੂਡੋ ਬਾਰੇ ਇਸ ਤਰ੍ਹਾਂ ਕਹਿਣਾ ਸਰਾਸਰ ਜ਼ਿਆਦਤੀ ਹੈ। ਜਸਟਿਨ ਟਰੂਡੋ ਉਸ ਗੱਲ ਨੂੰ ਮੰਨ ਚੁੱਕੇ ਨੇ ਤੇ ਉਸ ਦੀ ਮਾਫੀ ਵੀ ਮੰਗ ਚੁੱਕੇ ਨੇ। ਹੁਣ ਵੇਖਣਾ ਇਹ ਹੈ ਕਿ ਅੱਜ ਉਹਨਾਂ ਦੀ ਆਮਦ 'ਤੇ ਪੰਜਾਬੀ ਭਾਈਚਾਰਾ ਕਿੰਨਾ ਕੁ ਉਤਸ਼ਾਹ ਅਤੇ ਜੋਸ਼ ਵਿਖਾਉਂਦਾ ਹੈ। ਜੇਕਰ ਉਹਨਾਂ ਦੀ ਆਮਦ 'ਤੇ ਲੋਕ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਤਾਂ ਇਸ ਦਾ ਇਹ ਅਰਥ ਕੱਢਿਆ ਜਾ ਸਕਦਾ ਹੈ ਕਿ ਜਸਟਿਨ ਟਰੂਡੋ ਨੂੰ ਭਾਈਚਾਰੇ ਨੇ ਮੁਕੰਮਲ ਤੌਰ 'ਤੇ ਮਾਫ ਕਰ ਦਿੱਤਾ ਹੈ। ਵੈਸੇ ਦੇਸੀ ਭਾਈਚਾਰੇ ਦੇ ਮੀਡੀਆ ਦਾ ਵੱਡਾ ਹਿੱਸਾ ਜਸਟਿਨ ਟਰੂਡੋ ਨੂੰ ਮਾਫ ਕਰ ਚੁੱਕਿਆ ਹੈ, ਪਰੰਤੂ ਅੱਜ ਦਾ ਇਕੱਠ ਇਸ ਗੱਲ ਦਾ ਸੂਚਕ ਹੋਵੇਗਾ ਕਿ ਜਸਟਿਨ ਟਰੂਡੋ ਦੇ ਖਿਲਾਫ ਹੋ ਰਿਹਾ ਪ੍ਰਚਾਰ ਕਿੰਨਾ ਕੁ ਦਮਦਾਰ ਹੈ ਤੇ ਇਸ ਦਾਅਵੇ ਦੀ ਕਿੰਨੀ ਕੁ ਫੂਕ ਨਿਕਲੀ ਹੈ। ਦਿਲਚਸਪ ਗੱਲ ਇਹ ਹੈ ਕਿ ਦੇਸੀ ਭਾਈਚਾਰੇ ਦੇ ਜਗਮੀਤ ਸਿੰਘ ਅਤੇ NDP ਦੇ ਨੇਤਾ ਅਜੇ ਵੀ ਜਸਟਿਨ ਟਰੂਡੋ ਨੂੰ ਮਾਫ ਕਰਨ ਲਈ ਤਿਆਰ ਨਹੀਂ। ਜਿਸ ਸਮੇਂ ਉਹ ਲੀਡਰਸ਼ਿਪ ਦੀ ਲੜਾਈ ਲੜ ਰਹੇ ਸਨ ਤਾਂ ਇੱਕ ਗੋਰੀ ਨਸਲਵਾਦੀ ਔਰਤ ਨੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਸੀ ਅਤੇ ਉਸ ਸਮੇਂ ਜਗਮੀਤ ਸਿੰਘ ਨੇ ਲੀਡਰਸ਼ਿਪ ਵਿਖਾਉਂਦਿਆਂ ਇਸ ਪੂਰੇ ਮਾਮਲੇ ਨੂੰ ਠਰੰਮੇ ਨਾਲ ਲਿਆ ਸੀ, ਪਰੰਤੂ ਇੰਝ ਪ੍ਰਤੀਤ ਹੋ ਰਿਹਾ ਕਿ ਟਰੂਡੋ ਨੂੰ ਅਜੇ ਮਾਫ ਕਰਨ ਲਈ ਤਿਆਰ ਨਹੀਂ। ਉਹਨਾਂ ਵੱਲੋਂ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਇਸ ਮਾਮਲੇ ਨੂੰ ਜਿਉਂਦਾ ਰੱਖਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਭਾਈਚਾਰੇ ਵੱਲੋਂ ਇਸ ਮਾਮਲੇ 'ਚ ਉਹਨਾਂ ਨੂੰ ਬਹੁਤਾ ਸਹਿਯੋਗ ਨਹੀਂ ਮਿਲ ਰਿਹਾ ਅਤੇ ਬਹੁਤੇ ਲੋਕ ਉਹਨਾਂ ਨੂੰ ਮਾਫ ਕਰਨ ਦੇ ਮੂਡ ਵਿੱਚ ਨੇ, ਪਰੰਤੂ ਅੱਜ ਦਾ ਇਕੱਠ ਬੜਾ ਕੁਝ ਸਿੱਧ ਕਰ ਸਕਦਾ ਹੈ। ਵੈਸੇ ਵਕਤ ਆ ਗਿਆ ਹੈ ਕਿ ਜਸਟਿਨ ਟਰੂਡੋ ਅਤੀਤ ਵਿੱਚ ਹੋਈਆਂ ਅਨੇਕਾਂ ਜ਼ਿਆਦਤੀਆਂ ਲਈ ਤੇ ਭੁੱਲਾਂ ਲਈ ਮਾਫੀਆਂ ਮੰਗ ਚੁੱਕੇ ਨੇ। ਇਹਨਾਂ ਵਿੱਚ ਕਾਮਾਗਾਟਾ ਮਾਰੂ ਦਾ ਦੁਖਾਂਤ ਵੀ ਸ਼ਾਮਲ ਹੈ। ਜੇਕਰ ਟਰੂਡੋ ਇੰਨੀ ਵਿਸ਼ਾਲਤਾ ਵਿਖਾ ਸਕਦੇ ਨੇ ਤੇ ਇਮੀਗ੍ਰੈਂਟਾਂ ਲਈ ਬੂਹੇ ਖੋਲ੍ਹ ਸਕਦੇ ਨੇ ਤਾਂ ਸ਼ਾਇਦ ਪੰਜਾਬੀ ਭਾਈਚਾਰੇ ਨੂੰ ਵੀ ਦਿਲ ਖੋਲ੍ਹ ਕੇ ਜਸਟਿਨ ਟਰੂਡੋ ਨੂੰ ਮਾਫ ਕਰਨਾ ਚਾਹੀਦਾ ਹੈ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਉਲਟ ਉਹਨਾਂ ਸੱਜੇ ਪੱਖੀ ਤਾਕਤਾਂ ਨੂੰ ਕਮਜ਼ੋਰ ਕਰਨ ਦੀ ਲੋੜ ਹੈ ਜਿਹੜੀਆਂ ਸਿੱਧੇ ਤੌਰ 'ਤੇ ਨਸਲਵਾਦ ਫੈਲਾ ਰਹੀਆਂ ਨੇ ਅਤੇ ਸੱਤਾ ਵਿੱਚ ਆ ਕੇ ਇਮੀਗ੍ਰੈਂਟਾਂ ਲਈ ਮੁਸ਼ਕਲਾਂ ਖੜੀਆਂ ਕਰ ਸਕਦੀਆਂ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਭਲਕੇ ਫਿਰ ਦੁਬਾਰਾ ਮੁਲਾਕਾਤ ਹੋਵੇਗੀ। ਹੈਵ ਅ ਨਾਈਸ ਡੇ।